ਹੁਸ਼ਿਆਰ ਬਿਆਨੀਏ ਤੇ ਨਿਕੰਮੇ ਰਿਜ਼ਲਟ ਦੋਨੋਂ ਇੱਕ ਹੀ ਢਿੱਡ ਯਾਨੀ ਆਜ਼ਾਦੀ-ਏ-ਹਿੰਦ ਐਕਟ 1947 ਤੋਂ ਜੰਮੇ ਕਿ ਇਹ 3 ਜੂਨ ਵਾਲੇ ਹੁਸ਼ਿਆਰ ਮਿਲਾਪ ਦਾ ਰਿਜ਼ਲਟ ਸੀ। 3 ਜੂਨ ਦਾ ਤਾਂ ਤੁਹਾਨੂੰ ਪਤਾ ਹੀ ਹੈ ਕਿ ਇਹ 3 ਜੂਨ ਵਾਲੇ ਹੁਸ਼ਿਆਰ ਮਿਲਾਪ ਦਾ ਰਿਜ਼ਲਟ ਸੀ, ਜਿਸ ਨੇ ਜੁਲਾਈ ਵਿੱਚ ਸਲਤਨਤ-ਏ ਬਰਤਾਨੀਆ ਬਿੱਲ ਪਾਸ ਕਰਦੇ ਹੋਏ ਮੋਹਰ ਲਾਈ ਸੀ, ਜਿਸ 'ਤੇ ਜੁਲਾਈ 1947 ਵਿੱਚ ਸਲਤਨਤ ਬਰਤਾਨੀਆ ਦੀ ਅਸੈਂਬਲੀ ਨੇ ਮੋਹਰ ਲਾਈ ਸੀ। ਇਹ ਸਭ ਮਿਲਾਪ ਮੋਹਰਾਂ ਅਤੇ ਜੰਮ ਨਿਰੇ 71 ਦਿਨਾਂ ਦੇ ਵਿੱਚ ਅਤੇ ਜੋੜਾ ਜੰਮਿਆ। ਜੋੜਾ ਕਪਲ ਟਵਿਨ ਜੋੜਾ ਜੰਮਿਆ, ਪਰ ਇਹ ਪਹਿਲਾ ਜੋੜਾ ਸੀ ਜਿਸ ਵਿੱਚੋਂ ਇੱਕ ਨੇ ਦੂਜੇ ਨੂੰ ਸਾਜ਼ਿਸ਼ ਆਖਦੇ ਹੋਏ ਸਾਮਰਾਜ ਦੀ ਪੈਦਾਵਾਰ ਕਿਹਾ ਅਤੇ ਦੂਜੇ ਕਿਹਾ ਕਿ ਮੈਂ ਇਸਲਾਮ ਦੀ ਹਿਫਾਜ਼ਤ ਲਈ ਪੈਦਾ ਕੀਤਾ ਗਿਆ। ਮਤਲਬ ਦੋਨਾਂ 3 ਜੂਨ ਦੇ ਮਿਲਾਪ ਅਤੇ ਸਲਤਨਤ ਦੀ ਮਨਜ਼ੂਰੀਆਂ ਤੋਂ ਇਨਕਾਰ ਕੀਤਾ। ਬਣਨ ਤੋਂ ਬਾਅਦ ਅਮਲ ਉਹਦੇ 'ਤੇ ਕੀਤਾ ਅਤੇ ਉਸ ਤੋਂ ਬਾਅਦ ਇਨਕਾਰ। ਤੀਜੇ ਬੰਨੇ ਬਰਤਾਨੀਆ ਯਾਨੀ ਕਾਣਾ ਮੁਨਸਫ, ਕਾਣਾ ਤਾਂ ਪਤਾ ਹੀ ਹੈ ਤੁਹਾਨੂੰ, ਮੁਨਸਫ ਯਾਨੀ ਜੱਜ। ਤੀਜੇ ਪਾਸੇ ਬਰਤਾਨੀਆ ਕਾਣਾ ਮੁਨਸਫ ਸੀ, ਜੋ ਅਮਰੀਕਾ ਤੋਂ ਜੁੱਤੀਆਂ ਖਾਣ ਬਾਅਦ ਕਲੋਨੀ ਛੱਡਣ 'ਤੇ ਮਜਬੂਰ ਹੋਇਆ ਸੀ, ਪਰ ਉਹ ਵੀ ਇਸ ਦਬਾਅ ਬਾਰੇ ਇਨਕਾਰੀ ਸੀ, ਕਿਉਂ ਜੇ ਜੁਲਾਈ ਦੇ ਬਿੱਲ ਦੇ ਉੱਤੇ ਜਿਹੜੀ ਬਹਿਸਾਂ ਹੋਈਆਂ ਬ੍ਰਿਟਿਸ਼ ਅਸੈਂਬਲੀ 'ਚ, ਉਹਦੇ 'ਚ ਇਸ ਦਬਾਅ ਦਾ ਜ਼ਿਕਰ ਹੀ ਨਹੀਂ ਸੀ, ਜੋ 14 ਅਗਸਤ 1941 ਤੋਂ ਬਰਤਾਨੀਆ 'ਤੇ ਸੀ। 75 ਵਰ੍ਹੇ ਲੰਘ ਗਏ, 75 ਈਅਰਸ ਲੰਘ ਗਏ, ਪਰ ਕੋਈ ਪੂਰਾ ਸੱਚ ਬੋਲਣ ਲਈ ਤਿਆਰ ਨਹੀਂ। ਉੱਧਰ ਵੀ ਇੱਧਰ ਵੀ ਅਤੇ ਪਰਾਂ ਵੀ ਜਿਹੜੇ ਯੂਰਪ ਬੈਠੇ ਨੇ, ਅਮਰੀਕਾ ਬੈਠੇ ਨੇ, ਅਤੇ ਫਿਰ ਕਹਿੰਦੇ ਨੇ ਕਿ ਹੋਇਆ ਕੀ।